ਕਿ ਖਹਿਰੇ ਦੀ ਰਿਹਾਈ ਤੋਂ। ਖਹਿਰਾ ਕਾਂਗਰਸੀ ਲੀਡਰ ਜਿਨ੍ਹਾਂ ਨੂੰ ਪਿਛਲੇ ਦਿਨੀ ਇੱਕ ਕੇਸ ਦੇ ਵਿੱਚੋਂ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹੋਰ ਪਰਚਾ ਪਾ ਕੇ ਇੱਕ ਔਰਤ ਦੇ ਨਾਲ ਕੁੱਟਮਾਰ ਦਾ ਕਥਿਤ ਤੌਰ ਤੇ, ਤਾਂ ਉਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਹੋਈ ਹੈ, ਉਹ ਬਾਹਰ ਆਏ ਨੇ। ਪਰ ਇਹਦੇ ਨਾਲ ਸਾਧੂ ਸਾਹਿਬ ਨੂੰ ਅੰਦਰ ਜਾਣਾ ਪਿਆ ਜੀ। ਬਿਲਕੁਲ ਜੀ, ਸੁਖਪਾਲ ਖਹਿਰਾ ਨੂੰ ਜ਼ਮਾਨਤ ਮਿਲ ਗਈ ਹੈ ਦੂਸਰੇ ਮਾਮਲੇ 'ਚ ਵੀ, ਤੇ ਉਹ ਰਿਹਾ ਹੋ ਗਏ ਨੇ। ਕੱਲ ਨਾਭਾ ਜੇਲ੍ਹ ਤੋਂ ਬਾਹਰ ਆਏ ਤੇ ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਪਿੰਡ ਚਲੇ ਗਏ। ਤੇ ਇੱਧਰ ਬਰਾਬਰ ਦੂਸਰੇ ਪਾਸੇ ਖਬਰ ਆ ਗਈ, ਸਾਧੂ ਸਿੰਘ ਧਰਮਸੋਤ ਨੂੰ ਈਡੀ ਨੇ ਚੱਕ ਲਿਆ ਜੀ। ਸਾਧੂ ਸਿੰਘ ਧਰਮਸੋਤ ਹੋਰੀ, ਜੇਕਰ ਆਪਾਂ ਗੱਲ ਕਰੀਏ ਤਾਂ ਸਾਧੂ ਸਿੰਘ ਧਰਮਸੋਤ ਦਾ ਮਾਮਲਾ ਪਹਿਲਾਂ ਤੋਂ ਹੀ ਵਿਵਾਦਾਂ 'ਚ ਰਿਹਾ, ਪਹਿਲਾਂ ਤੋਂ ਹੀ ਮਸਲਾ ਰਿਹਾ ਉਹਨਾਂ ਦਾ। ਚਾਹੇ ਉਹ ਵਿਜੀਲੈਂਸ ਨੂੰ ਲੈ ਕੇ ਸੀ, ਚਾਹੇ ਉਹ ਜੰਗਲਾਤ ਵਾਲਾ ਮਾਮਲਾ ਸੀ, ਚਾਹੇ ਉਹਨਾਂ ਦਾ ਸਕਾਲਰਸ਼ਿਪ ਵਾਲਾ ਮਾਮਲਾ ਸੀ, ਤੇ ਚਾਹੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸੀ। ਪਰ ਜਿਸ ਤੱਕ ਸੁਖਪਾਲ ਖਹਿਰੇ ਦਾ ਪਹਿਲੂ ਹੈ ਪ੍ਰਵੀਨ ਜੀ, ਉਹ ਇਸ ਪੱਖੋਂ ਜ਼ਿਆਦਾ ਚਰਚਾ 'ਚ ਕਿ ਸੁਖਪਾਲ ਖਹਿਰਾ ਲਈ ਕਹਿੰਦੇ ਕਿ 3 ਕੇਸ ਹੋਰ ਤਿਆਰ ਸੀ। ਅੱਛਾ। ਤੇ ਪਰ ਕਹਿੰਦੇ ਕਿ ਇਹ ਜ਼ਮਾਨਤ ਹੋਣਾ ਤੇ ਨਾਭਾ ਜੇਲ੍ਹ ਚੋਂ ਬਾਹਰ ਆਉਣਾ ਤੇ ਘਰੇ ਜਾਣਾ, ਕਹਿੰਦੇ ਜੀ ਇਹ ਗੱਠਜੋੜ ਦਾ ਹਿੱਸਾ ਹੋ ਸਕਦਾ ਇੱਕ। ਉਹ ਅੱਛਾ, ਜੀ ਜੀ। ਇਹ ਕਹਿੰਦੇ ਕਿ ਉਹਦੇ ਕਾਰਨ ਇੱਕ ਰਹਿਮਦਿਲੀ ਸਰਕਾਰ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਰਹਿਮਦਿਲੀ ਦਿਖਾਈਏ। ਪਰ ਸੁਖਪਾਲ ਖਹਿਰਾ ਦੇ ਤੇਵਰ ਨਹੀਂ ਬਦਲੇ। ਉਹਨਾਂ ਨੇ ਬਾਹਰ ਆ ਕੇ ਸਿੱਧਾ ਕਿਹਾ, ਕਹਿੰਦੇ ਕਿ ਜਿਵੇਂ ਇਮਰਾਨ ਖਾਨ ਨੂੰ ਉੱਥੇ ਦੀ ਪਾਕਿਸਤਾਨ ਦੀ ਫੌਜ ਝੂਠਾ ਫਸਾ ਰਹੀ ਹੈ, ਉਵੇਂ ਹੀ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਫਸਾਉਣ ਨੂੰ ਫਿਰਦਾ। ਅੱਛਾ, ਵਾਹ। ਉਹਨਾਂ ਨੇ ਇਹ ਵੀ ਕਿਹਾ ਕਿ ਮੇਰੀ ਬੈਰਕ ਦੇ ਅੰਦਰ ਵੀ ਤੇ ਬੈਰਕ ਦੇ ਬਾਹਰ ਵੀ ਕੈਮਰੇ ਤੱਕ ਲਵਾਏ ਸੀ। ਕਿਹਾ ਉਹਨਾਂ ਨੇ। ਹਾਂ, ਤੇ ਮਤਲਬ ਉਹ ਅੰਦਰ ਜੋ ਕੁਝ ਜਾ ਰਿਹਾ ਉਹ ਨਹੀਂ ਰੁਕ ਹੋ ਰਿਹਾ। ਅੰਦਰ ਕੀ ਜਾਂਦਾ, ਉੱਥੇ ਕੈਮਰੇ ਨਹੀਂ ਕੰਮ ਕਰਦੇ। ਤੇ ਜੇ ਕੈਮਰੇ ਲੱਗੇ ਸੀ ਤਾਂ ਕਮਾਲ ਆ। ਪਰ ਸੁਖਪਾਲ ਖਹਿਰਾ ਕਹਿੰਦੇ ਕਿ ਕੋਈ ਗੱਲ ਨਹੀਂ, ਮੈਂ ਪੰਜਾਬ ਲਈ ਸੀ, ਪੰਜਾਬ ਲਈ ਹਾਂ, ਪੰਜਾਬ ਲਈ ਉਹ ਬੋਲੂਗਾ। ਪਰ ਇੱਧਰ ਸਾਧੂ ਸਿੰਘ ਧਰਮਸੋਤ ਹੁਣ ਪਤਾ ਨਹੀਂ ਕਿਹਦੇ ਲਈ ਇਕੱਠਾ ਕਰ ਰਹੇ ਸੀਗੇ। ਜੇ ਈਡੀ ਦੀ ਮੰਨੀਏ ਤਾਂ ਈਡੀ ਤਾਂ ਕਹਿੰਦੀ ਕਿ ਜਨਾਬ ਤੁਹਾਡੀ ਆਮਦਨ 2 ਕਰੋੜ ਤੇ ਖਰਚਾ 8 ਕਰੋੜ ਆ, 6 ਕਰੋੜ ਕਿੱਥੋਂ ਆਇਆ? ਇਹ ਹਿਸਾਬ ਦਿਓ ਜੀ। ਇਹ ਅਸਲ 'ਚ ਪ੍ਰਵੀਨ ਜੀ ਆਪਾਂ ਬਹੁਤ ਸਮਾਂ ਪਹਿਲਾਂ ਇਸੇ ਪ੍ਰੋਗਰਾਮ 'ਚ ਖਬਰ ਕੀਤੀ ਸੀ ਕਿ ਈਡੀ ਨੇ ਸਾਰੀ ਜਾਣਕਾਰੀ, ਸਾਰੇ ਦਸਤਾਵੇਜ਼ ਵਿਜੀਲੈਂਸ ਤੋਂ ਲਏ ਨੇ। ਤੇ ਵਿਜੀਲੈਂਸ ਤੋਂ ਇਹ ਜਾਣਕਾਰੀ ਇਕੱਤਰ ਕਰਨ ਤੋਂ ਬਾਅਦ ਹੀ ਇਹ ਮਾਮਲਾ ਅੱਗੇ ਵਧਿਆ। ਤੁਹਾਡੇ ਧਿਆਨ 'ਚ ਹੋਣਾ ਕਿ 3 ਨਵੰਬਰ 2023 ਨੂੰ ਈਡੀ ਨੇ ਬੁਲਾ ਵੀ ਲਿਆ ਸੀਗਾ ਸਾਧੂ ਸਿੰਘ ਧਰਮਸੋਤ ਨੂੰ ਵੀ, ਗਲਜੀਆਂ ਨੂੰ ਵੀ, ਤੇ ਜੰਗਲਾਤ ਨਾਲ ਸੰਬੰਧਿਤ ਹੋਰ ਅਧਿਕਾਰੀਆਂ ਨੂੰ ਵੀ। ਉਹਨਾਂ ਦੀ ਪੁੱਛਗਿੱਛ ਪਹਿਲਾਂ ਵੀ ਜਾਰੀ ਸੀ ਤੇ ਇਸੇ ਤਹਿਤ ਕੱਲ 12 ਵਜੇ ਪੁੱਛਗਿੱਛ ਲਈ ਜਲੰਧਰ ਬੁਲਾਇਆ ਸਾਧੂ ਸਿੰਘ ਧਰਮਸੋਤ ਨੂੰ ਜੀ ਜੀ। ਤੇ 4 ਵਜੇ ਤੱਕ ਪੁੱਛਗਿੱਛ ਚੱਲੀ। ਉਹਨਾਂ ਤੋਂ ਜਿਹੜਾ ਵੀ ਸਵਾਲ ਪੁੱਛਦੇ ਸੀ ਉਹਦਾ ਜਾਂ ਚੁੱਪ ਰਹਿ ਜਾਂਦੇ ਸੀ ਜਾਂ ਕਹਿੰਦੇ ਨਾ 'ਚ ਜਵਾਬ ਦੇ ਦਿੰਦੇ ਸੀ। ਸਹੀ ਜਵਾਬ ਦੇਣ ਲਈ ਤਿਆਰ ਨਹੀਂ ਸੀ ਜਾਂ ਖੁੱਲ ਕੇ ਗੱਲ ਕਰਨ ਲਈ ਤਿਆਰ ਨਹੀਂ ਸੀ। ਤੇ ਆਖਰ 5 ਵਜੇ ਫਿਰ ਈਡੀ ਨੇ ਗ੍ਰਿਫਤਾਰੀ ਦਾ ਫੈਸਲਾ ਲਿਆ ਤੇ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ। ਹੁਣ ਇਹ ਪਹਿਲਾਂ ਵੀ 2 ਵਾਰ ਜੇਲ੍ਹ ਜਾ ਚੁੱਕੇ ਨੇ। ਉਹ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇੱਕ ਤਾਂ ਇਹਨਾਂ ਦਾ ਇਹੀ ਮਾਮਲਾ ਸੀਗਾ ਕਿ ਭਾਈ ਆਮਦਨ ਤੁਹਾਡੀ ਦਿਖ ਰਹੀ ਹੈ 1 ਮਾਰਚ 2016 ਤੋਂ 31 ਮਾਰਚ 2022 ਤੱਕ। ਕਹਿੰਦੇ ਜਾਂਚ ਇਹ ਗੱਲ ਆਈ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਟੱਬਰ ਦੀ ਆਮਦਨ ਹੈਗੀ 2 ਕਰੋੜ 37 ਲੱਖ ਰੁਪਈਆ। ਠੀਕ ਹੈ ਜੀ। ਤੇ ਤੁਸੀਂ ਇਸ ਦੌਰਾਨ ਖਰਚ ਦਿੱਤਾ 8 ਕਰੋੜ 37 ਲੱਖ ਤੋਂ ਵੀ ਵੱਧ। ਤੇ ਆਹ 6 ਕਰੋੜ ਦੇ ਕਰੀਬ ਜਿਹੜੀ ਰਾਸ਼ੀ ਹੈ, ਇਹਦਾ ਖੇਡ ਦੱਸੋ ਕਿੱਥੋਂ ਹੋਇਆ? ਠੀਕ ਹੈ। ਸੋ ਇਸ ਨੂੰ ਲੈ ਕੇ ਉਹਨਾਂ ਦੇ ਜਦੋਂ ਸਵਾਲ ਆਇਆ, ਕਹਿੰਦੇ ਕਿ ਫਿਰ ਉਹਦੇ ਕੋਲ ਉਹਨਾਂ ਦਾ ਜਵਾਬ ਨਹੀਂ ਸੀ ਕੋਈ ਸਿੱਧਾ, ਤੇ ਇਸ ਲਈ ਕਹਿੰਦੇ ਕਿ ਉਹ ਘਿਰੇ। ਪਰ ਇਹੀ ਮਾਮਲਾ ਵਿਜੀਲੈਂਸ ਨੇ ਦੇਖਿਆ ਸੀ ਤੇ ਵਿਜੀਲੈਂਸ ਨੇ ਜੰਗਲਾਤ ਵਾਲੇ ਮਾਮਲੇ 'ਚ ਵੀ ਵੱਧ ਚੱਕ ਲਿਆ ਸੀ। 90 ਦਿਨਾਂ ਦੀ ਜੇਲ੍ਹ ਕੱਟੀ ਹੈ ਆਪਣਾ ਸਾਧੂ ਸਿੰਘ ਧਰਮਸੋਤ ਦੌਰਾਨ। ਠੀਕ ਹੈ। ਦੂਸਰਾ ਮਾਮਲਾ ਇਹ ਜਿਹਾ ਸੀਗਾ ਕਿ ਜੀ ਇਹ ਦਰਖਤ ਕੱਟਣ ਦੇ ਵੀ, ਵੱਢਣ ਦੇ ਵੀ, ਹੈ ਨਾ, ਬਿਨਾਂ ਲੱਗੇ ਦਰਖਤ ਵੱਢਣ ਦੇ ਵੀ 500 ਬੂਟਾ ਜੀ, ਬੜਾ ਕੁਛ ਸਾਹਮਣੇ ਆਇਆ। ਉਸ ਮਾਮਲਿਆਂ ਦੀ ਵੀ ਜਾਂਚ ਚੱਲਦੀ ਹੈ। ਪਰ ਇਹ ਤੋਂ ਇਲਾਵਾ 5 ਵਾਰ ਦੇ MLA, ਕੈਪਟਨ ਸਰਕਾਰ ਦੇ ਵਿੱਚ ਮੰਤਰੀ, ਮਹਾਰਾਜਾ ਪਰਿਵਾਰ ਦੇ ਖਾਸ, ਹੁਣ ਈਡੀ ਦੀ ਕਾਰਵਾਈ। ਕੀ ਕੈਪਟਨ ਅਮਰਿੰਦਰ ਸਿੰਘ ਬਚਾ ਨਹੀਂ ਪਾ ਰਹੇ ਸਾਧੂ ਸਿੰਘ ਧਰਮਸੋਤ ਨੂੰ? ਜੀ ਜੀ। ਜਾਂ ਸਾਧੂ ਸਿੰਘ ਧਰਮਸੋਤ ਭਾਜਪਾ ਵਾਲੇ ਪਾਸੇ 'ਚ ਜਾਣ ਲਈ ਤਿਆਰ ਨਹੀਂ ਹੋਏ ਤਾਂ ਉਹਦਾ ਨਤੀਜਾ ਭੁਗਤ ਰਹੇ ਨੇ, ਜਾਂ ਘੁਟਾਲਾ ਹੀ ਏਡਾ ਬੜਾ ਹੈ ਕਿ ਹੁਣ ਬਚਣਾ ਮੁਸ਼ਕਲ ਹੈ। ਸੋ ਕੁਛ ਨਾ ਕੁਛ ਤਾਂ ਪਹਿਲੂ ਹੈਗੇ ਆ ਨਾ ਹਰ ਇੱਕ ਗੱਲ ਦੇ। ਸੋ ਇਸ ਲਈ ਹਜੇ ਸਕਾਲਰਸ਼ਿਪ ਵਾਲਾ ਮਾਮਲਾ ਪਿਆ। 11 ਜਾਇਦਾਦਾਂ ਦੀ ਲਿਸਟ ਆਈ ਹੈ ਸਾਹਮਣੇ ਜੀ, ਉਹਦਾ ਪਹਿਲੂ ਪਿਆ। ਤੇ ਇਹ ਸਾਰੇ ਵਰਤਾਰੇ ਨੇ ਲਿਆ ਕੇ ਇਹਨਾਂ ਨੂੰ ਇਸ ਸਥਿਤੀ 'ਚ ਖੜਾ ਕੀਤਾ ਕਿ ਕੱਲ ਈਡੀ ਕੋਲ ਦੇਣ ਲਈ ਇਹਨਾਂ ਕੋਲ ਕਹਿੰਦੇ ਜਵਾਬ ਨਹੀਂ ਸੀ ਤੇ ਈਡੀ ਨੇ ਗ੍ਰਿਫਤਾਰ ਕਰ ਲਿਆ। ਹੁਣ ਇਹ ਕਾਰਵਾਈ ਕਾਂਗਰਸੀ ਲੀਡਰ ਦੇ ਖਿਲਾਫ ਜੇ ਆ ਤਾਂ ਇਹ ਸੈਂਟਰੀ ਏਜੰਸੀ ਦੀ ਹੈ
ਪਰ ਖਹਿਰੇ ਦੇ ਖਿਲਾਫ ਜਿਹੜੀ ਕਾਰਵਾਈ ਸੀ ਉਹ ਪੰਜਾਬ ਪੁਲਿਸ ਦੀ, ਪੰਜਾਬ ਏਜੰਸੀਆਂ ਦੀ। ਸੋ ਹੁਣ ਖਹਿਰੇ ਵਾਲੀ ਕਾਰਵਾਈ ਦੇ ਵਿੱਚ ਕਹਿੰਦੇ ਜੀ 3 ਤੋਂ 4 ਕੇਸ ਜਿਹੜੇ ਹੋਰ ਤਿਆਰ ਕੀਤੇ ਸੀ ਉਹ ਇਸ ਲਈ ਠੰਡੇ ਵਾਸਤੇ ਪਾਏ ਨੇ ਕਿ ਫਿਲਹਾਲ 2024 ਦੀਆਂ ਚੋਣਾਂ ਦੇ ਤਹਿਤ ਜਿਹੜਾ ਇੰਡੀਆ ਗੱਠਜੋੜ ਚ ਆਪ ਤੇ ਕਾਂਗਰਸ ਸਮਝੌਤਾ ਹੋ ਰਿਹਾ ਤੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਇਸੇ ਗੱਲ ਦਾ ਰੋਣਾ ਰੋਂਦੀ ਹੈ ਕਿ ਜੀ ਸਾਡੇ ਨਾਲ ਧੱਕਾ ਕਰ ਰਹੀ ਹੈ ਜੀ ਆਪ ਸਰਕਾਰ, ਤੁਸੀਂ ਇਹਨਾਂ ਨਾਲ ਗੱਠਜੋੜ ਦੀਆਂ ਗੱਲਾਂ ਕਰਦੇ ਹੋ। ਸੋ ਕੀ ਉਸ ਹਵਾਲੇ ਨਾਲ ਦਿਖਾਉਣ ਲਈ ਇਹ ਨਰਮਾਈ ਵਰਤੀ ਹੈ ਜਾਂ ਖਹਿਰੇ ਨਾਲ ਜਿਹੜੀ ਆਪ ਦੇ ਵਿੱਚ ਅੰਦਰ ਰਹਿੰਦੇ ਖਿੱਚੋਤਾਣ ਸੀ ਉਹਦਾ ਨਤੀਜਾ ਭੁਗਤ ਕੇ ਆਏ ਨੇ ਸੁਖਪਾਲ ਖਹਿਰਾ ਹੋਰੀ ਤੇ ਆਉਂਦੇ ਸਮੇਂ 'ਚ ਉਹਨਾਂ ਨੂੰ ਹਜੇ ਹੋਰ ਸਾਹਮਣਾ ਕਰਨਾ ਪੈਣਾ ਜੀ ਜੀ। ਜਾਂ ਸੁਖਪਾਲ ਖਹਿਰਾ ਇਸ ਲਈ ਕਿ ਉਹ ਸਰਕਾਰ ਦੇ ਪਾਜ ਉਧੇੜਦੇ ਨੇ, ਸਰਕਾਰ ਦਾ ਲੁਕਿਆ ਹੋਇਆ ਝੂਠ ਸਾਹਮਣੇ ਲਿਆ ਕੇ ਰੱਖ ਦਿੰਦੇ ਨੇ। ਸੋ ਇਹ ਜਿਹੜੇ ਵੀ ਰਾਜਨੀਤਿਕ ਵਰਤਾਰੇ ਨੇ ਉਹ ਵੱਖ-ਵੱਖ ਪਹਿਲੂਆਂ ਤੋਂ ਨੇ। ਇੱਕ ਪਾਸੇ ਲੋਕਾਂ ਨੂੰ ਲੱਗਦਾ ਕਿ ਸਾਹਿਬ ਸਿੰਘ ਧਰਮਸੋਤ ਤੇ ਜਿਹੜੀ ਕਾਰਵਾਈ ਹੋ ਰਹੀ ਹੈ ਉਹ ਸਹੀ ਭ੍ਰਿਸ਼ਟਾਚਾਰ ਕਰਕੇ ਹੋ ਰਹੀ ਹੈ। ਦੂਏ ਪਾਸੇ ਖਹਿਰਾ ਜਿਹਨੂੰ ਕਹਿੰਦੇ ਆ ਜੀ ਸਰਕਾਰ ਕਹਿੰਦੀ ਨਹੀਂ ਜੀ 2 ਕਿਲੋ ਹੈਰੋਇਨ ਦਾ ਮਾਮਲਾ ਜੀ, ਇਹ ਤਾਂ ਇਹ ਔਰਤ ਨਾਲ ਕੁੱਟਮਾਰ ਦੇ ਝੂਠੇ ਗਵਾਹੀ ਦਾ ਮਾਮਲਾ ਹੈ ਜੀ, ਪਰ ਲੋਕਾਂ ਦੇ ਦਿਲਾਂ ਨੂੰ ਗੱਲ ਨਹੀਂ ਲੱਗ ਰਹੀ। ਸੋ ਇਹ ਲੀਡਰ ਦਾ ਆਪਣਾ ਕਿਰਦਾਰ, ਕੰਮਕਾਰ, ਇਹਦੇ ਵੀ ਵਰਤਾਰੇ ਨੇ, ਪਰ ਕਿਤੇ ਨਾ ਕਿਤੇ ਇਹਦੇ ਵਿੱਚ ਸਿਆਸੀ ਮੁਸਕ ਆਉਂਦੀ ਹੈ ਕਿ ਇਹਦੇ ਅੰਦਰ ਕੋਈ ਨਾ ਕੋਈ ਸਿਆਸਤ ਵੀ ਨਾਲ ਕੰਮ ਕਰਦੀ ਹੈ। ਪ੍ਰਵੀਨ ਜੀ